वेलकम बैक टू न्यूज़ TV 84 ब्रेक तो बाद साडे नाल जुड़ चुके ने सरदार मोहन सिंह खटरा हेड ऑफ सिख डे परेड ऑर्गेनाइजिंग कमेटी आल्सो चेयरमैन ऑफ सिख कल्चर सोसाइटी रिचमंड हिल। सत श्री अकाल वीर जी, वेलकम टू माय न्यूज़ शो। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। वीर जी अज ਅਸੀਂ ਗੱਲ ਕਰ ਰਹੇ ਹਾਂ ਸਿੱਖ ਡੇ ਪਰੇਡ ਜਿਹੜੀ ਕਿ ਨਿਊਯਾਰਕ ਟ੍ਰਾਈ ਸਟੇਟ ਏਰੀਆ 'ਚ ਹੋ ਰਹੀ ਹੈ ਸੈਚਰਡੇ 27 ਨੂੰ, ਪਰ ਤੁਸੀਂ ਤੁਹਾਡੀ ਕਮੇਟੀ ਜਿਹੜੀ ਹੈਗੀ ਆ ਸਿੱਖ ਡੇ ਪਰੇਡ ਆਰਗੇਨਾਈਜ਼ਿੰਗ ਕਮੇਟੀ ਇਸ ਨੂੰ ਆਰਗੇਨਾਈਜ਼ ਕਰੀ, ਤੁਸੀਂ ਇਸ ਦੀ ਬੈਕਗ੍ਰਾਉਂਡ ਦੇ ਬਾਰੇ ਸਭ ਤੋਂ ਪਹਿਲਾਂ ਸਾਨੂੰ ਦੱਸੋ। ਇਹ ਜੀ ਤੁਹਾਨੂੰ ਪਤਾ ਵੀ 1984 ਚ ਜਦੋਂ ਆਪਣਾ ਸਿੱਖਾਂ ਦਾ ਕਤਲੇਆਮ ਸਮਝ ਲਓ ਇਹਨਾਂ ਨੇ ਕੀਤਾ ਸੀ ਭਾਰਤ ਸਰਕਾਰ ਨੇ, ਇਹ ਜਦ ਤੋਂ ਬਾਅਦ ਸਿੱਖਾਂ ਨੇ ਇੱਕ ਫੈਸਲਾ ਕਰ ਲਿਆ ਸੀਗਾ ਵੀ ਅਸੀਂ ਆਪਣੀ ਇੱਕ ਸਿੱਖ ਦੇ ਪਰੇਡ ਨਿਊਯਾਰਕ ਸਿਟੀ ਦੀ ਪਰਮਿਸ਼ਨ ਨਾਲ ਜਦ ਤੋਂ ਸ਼ੁਰੂ ਕਰ ਦਿੱਤੀ ਜੀ। ਇਹ ਹੈ ਕਿ 26 ਪਰੇਡ ਹੈ ਜੀ, 26ਵੀਂ ਪਰੇਡ ਹੈ ਜੀ ਸਿੱਖਾਂ ਦੀ ਇਹ। ਤੇ ਇਹ ਵੱਖਰੀ ਆਪਣੇ ਤੁਹਾਨੂੰ ਪਤਾ ਹੀ ਹੈ ਜੀ, ਸਾਰੇ ਟਰਾਈ ਸਟੇਟ ਤੋਂ ਤਕਰੀਬਨ 50-60 ਹਜ਼ਾਰ ਮਤਲਬ ਕਿ ਸਿੱਖ ਪਰਿਵਾਰ ਲਾ ਲਓ ਗੁਰੂ ਘਰਾਂ ਟਰਾਈ ਸਟੇਟ ਦੇ ਸਾਰਿਆਂ ਦੇ ਸਹਿਯੋਗ ਨਾਲ ਖੇਡੀ ਜਾਂਦੀ ਹੈ ਜੀ। ਇਹ ਤੁਹਾਨੂੰ ਆਪਣੇ ਦਾ ਤਾਂ ਰੂਟ ਦਾ ਉਹਦੇ ਬਾਰੇ ਪੁੱਛਣੇ ਕਿਵੇਂ ਕੀ ਪੁੱਛਦੇ ਜੀ। ਤੇ ਵੀਰ ਜੀ ਤੁਸੀਂ ਸਿੱਖ ਡੇ ਪਰੇਡ ਆਰਗੇਨਾਈਜ਼ਿੰਗ ਕਮੇਟੀ ਦੇ ਨਾਲ ਜੁੜੇ ਹੋ, ਇਸ ਦੀ ਬੈਕਗ੍ਰਾਉਂਡ ਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਜੇ ਤੁਸੀਂ ਜਥੇਬੰਦੀ ਨਾਲ ਜੁੜੇ ਹੋ, ਇਸ ਦੀ ਬੈਕਗ੍ਰਾਉਂਡ ਦੇ ਬਾਰੇ ਵੀ ਦੱਸੋ। ਅਸੀਂ ਇਹਨੂੰ ਜੀ ਸਿੱਖ ਕਲਚਰ ਸੁਸਾਇਟੀ ਗੁਰੂ ਘਰ ਜਿਹੜੇ ਰਿਚਮੰਡ ਹਿਲ ਚ ਇਹਦੀ ਲੀਡਰਸ਼ਿਪ ਨਾਲ ਕੱਢੀ ਜਾਂਦੀ ਹੈ, ਉਹਦਾ ਨਾਮ ਮਤਲਬ ਕਿ ਚੇਅਰਮੈਨ ਹੈ ਜੀ। ਲਗਾਤਾਰ ਸਿੱਖ ਕਲਚਰ ਸੁਸਾਇਟੀ ਸਾਰੇ ਟਰਾਈ ਸਟੇਟ ਦੇ ਜਿੰਨੇ ਵੀ ਗੁਰੂ ਘਰ ਹੈ ਸਿੱਖ ਸੁਸਾਇਟੀਆਂ ਸਾਰਿਆਂ ਨੂੰ ਨਾਲ ਲੈ ਕੇ ਇਹ ਉਪਰਾਲਾ ਸਿੱਖ ਕਲਚਰ ਸੁਸਾਇਟੀ ਦਾ ਹੁੰਦਾ ਤੇ ਉਹ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਮਤਲਬ ਕਿ ਪੂਰਾ ਇਨਵੀਟੇਸ਼ਨ ਮੀਟਿੰਗਾਂ ਅਰੇਂਜ ਕਰਕੇ ਸਭ ਕੁਛ ਅਸੀਂ ਇਹ ਆਪਣੇ ਸਿੱਖ ਦੇ ਪਰੇਡ ਲਗਾਤਾਰ ਮਨਾਟਨ ਚ ਕੱਢਦੇ ਹਾਂ ਜੀ। ਤੇ ਵੀ ਜੇ ਪਰੇਡ ਸ਼ੁਰੂ ਕਿੱਥੋਂ ਹੁੰਦੀ ਤੇ ਕਿੱਥੇ ਖਤਮ ਹੁੰਦੀ ਹੈ? ਇਹ ਜੀ 38 ਸਟਰੀਟ ਤੋਂ ਹੈ। ਵੀ ਹੁੰਦਾ ਕੀ ਹੈ ਵੀ ਉਹ ਆਪਣਾ ਰੂਟ ਤੁਹਾਨੂੰ ਪਤਾ ਹੀ ਹੈ ਵੀ ਇਹ ਹਰ ਇੱਕ ਟਾਈਮ ਛੋਟਾ ਕਰਨ ਦੀ ਹਰੇਕ ਸਾਲ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ, ਪਰ ਅਸੀਂ ਬਹੁਤ ਜ਼ੋਰ ਲਾ ਕੇ ਤੇ ਐਤਕੀ ਵੀ 38 ਸਟਰੀਟ ਤੋਂ ਹੈ ਤੇ ਪਹਿਲਾਂ 40 ਸਟਰੀਟ ਤੋਂ ਹੁੰਦੀ, ਹੌਲੀ ਹੌਲੀ ਘਟਾਉਂਦੇ ਜਾਂਦੇ ਸੀ, ਪਰ ਆਪਾਂ ਨੇ ਬੜਾ ਜ਼ੋਰ ਪਾ ਕੇ 38 ਸਟਰੀਟ ਮੈਡੀਸਨ ਤੋਂ ਸ਼ੁਰੂ ਹੋਣੀ ਹੈ ਤੇ ਇਹ ਜਾਣੀ ਹੈ ਜੀ ਮੈਡੀਸਨ ਤੇ 23 ਸਟਰੀਟ ਤੇ ਐਂਡ ਹੋਣੀ ਹੈ ਜੀ। ਉੱਥੇ ਆਪਣੀ ਸਟੇਜ ਲੱਗਦੀ ਹੈ ਤੇ ਸਾਰੇ ਵਿਚਾਰ ਬਾਹਰੋਂ ਲੀਡਰ ਜਿੰਨੇ ਵੀ ਆਪਣੇ ਜੋ ਵੀ ਆਪਣੇ ਸਿੱਖ ਕੌਮ ਨੂੰ ਸੁਨੇਹਾ ਹੁੰਦਾ ਉਹ ਅਸੀਂ ਨਿਊਯਾਰਕ ਸਿਟੀ ਦੇ ਵਿੱਚ ਦਿੰਦੇ ਹਾਂ ਜੀ। ਤੇ ਵਿੱਚ ਤੁਸੀਂ ਇੰਨੀ ਵੱਡੀ ਪਰੇਡ ਆਰਗੇਨਾਈਜ਼ ਕਰਦੇ ਹੋ ਸਿੱਖ ਕਮਿਊਨਿਟੀ ਲਈ, ਕੀ ਤੁਹਾਨੂੰ ਇਸ ਵਿੱਚ ਕੋਈ ਔਕੜਾਂ ਆਉਂਦੀਆਂ ਨੇ? ਦੇਖੋ ਜੀ ਇੱਥੇ ਦੀ ਸਰਕਾਰ ਵੱਲੋਂ ਤਾਂ ਨਹੀਂ ਆਉਂਦੀਆਂ, ਇੰਡੀਆ ਦੀ ਸਰਕਾਰ ਨੂੰ ਜ਼ਰੂਰ ਔਖਾ ਬਹੁਤ ਲੱਗਦਾ, ਬੜੀ ਇਹਦੇ ਵਿੱਚ ਜਲੂਸਬਾਜ਼ੀ ਕਾਫੀ ਕੀਤਾ ਜਾਂਦਾ, ਪਰ ਇੱਥੇ ਜਦੋਂ ਇੱਕ ਜਿਹੜੀ ਆਪਣੀ ਮੰਗ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਜੋ ਕੁਛ ਸਿੱਖਾਂ ਨਾਲ ਹੁੰਦਾ ਆਇਆ ਹੁਣ ਵੀ ਹੁੰਦਾ ਆ ਰਿਹਾ, ਜੋ ਕੁਛ ਸਾਨੂੰ ਕੋਈ ਉੱਥੇ ਦਾ ਇਨਸਾਫ ਨਹੀਂ ਮਿਲਦਾ, ਪਰ ਇੱਥੇ ਯੂਨਾਈਟਿਡ ਸਟੇਟ 'ਚ ਰਹਿੰਦਿਆਂ ਨੂੰ ਅਸੀਂ ਇਹਦਾ ਬਿਲਕੁਲ ਜਿਹੜੀ ਕਿ ਇਹ ਇੰਡੀਆ ਦੀ ਸਰਕਾਰ ਜੋ ਕਿ ਮਤਲਬ ਕਿ ਪ੍ਰੋਫੈਸਰ ਸਾਹਿਬ ਨੂੰ ਭੁੱਲਰ ਸਾਹਿਬ ਨੂੰ ਬਗੈਰ ਕਿਸੇ ਵਜ੍ਹਾ ਤੋਂ ਫਾਂਸੀ ਤੇ ਲਟਕਾਉਣ ਜਾ ਰਹੀ ਹੈ, ਤੇ ਅਸੀਂ ਉਹ ਵੀ ਮੈਮੋਰੈਂਡਮ ਵਾਸ਼ਿੰਗਟਨ DC ਤੋਂ ਬਰਾਕ ਓਬਾਮਾ ਜੀ ਉਹਨਾਂ ਦੇ ਆਫਿਸ ਤੋਂ ਲਾਸਟ ਈਅਰ ਵੀ ਸਾਡੇ ਮਿਲ ਕੇ ਕਮੇਟੀ ਨੇ ਉਹ ਕੀਤਾ ਸੀਗਾ, ਉਹ ਆਏ ਸੀਗੇ, ਐਤਕੀ ਵੀ ਆਉਣਗੇ, ਅਸੀਂ ਉਹਨਾਂ ਨੂੰ ਮੈਮੋਰੈਂਡਮ ਵੀ ਦੇਵਾਂਗੇ। ਜਿਹੜੇ ਹੋਰ ਵੀ ਇੱਥੇ ਦੇ ਨਿਊਯਾਰਕ ਦੇ ਸੈਨੇਟਰ ਜੋ ਹੋਰ ਵੀ ਇਲੈਕਟਡ ਆਫੀਸਰ ਹੋਣਗੇ ਉਹਨਾਂ ਨੂੰ ਵੀ ਅਸੀਂ ਮੈਮੋਰੈਂਡਮ ਦੇਵਾਂਗੇ ਕਿ ਇਹ ਬਿਲਕੁਲ ਸਿੱਖਾਂ ਨਾਲ ਨਜਾਇਜ਼ ਹੋ ਰਿਹਾ ਜੀ। ਇਹਦਾ ਪਰੇਡ ਦਾ ਮੇਨ ਮਕਸਦ ਹੀ ਜੋ ਕਿ ਸਿੱਖਾਂ ਨਾਲ ਜਿੰਨੀ ਤੁਹਾਨੂੰ ਪਤਾ ਹੀ ਹੈ ਜਿੰਨੀ ਇੰਡੀਆ ਦੀ ਸਰਕਾਰ ਨੇ ਅੱਜ ਤੱਕ ਦੋ ਵੀ ਜ਼ੁਲਮ ਢਾਏ ਹੈ, ਉਹ ਇਹ ਨਹੀਂ ਪਤਾ ਵੀ ਸਿੱਖਾਂ ਦੇ ਵੰਡੇ ਚ ਕਿਉਂ ਹੋਣੇ, ਚਾਹੇ ਉਹ ਇੰਡੀਆ 'ਚ ਹੋਣ ਚਾਹੇ ਕਿਤੇ ਵੀ ਹੋਣ, ਪਰ ਸਾਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਇੰਡੀਆ ਨੇ ਬਹੁਤ ਸਾਰੀ ਕੋਸ਼ਿਸ਼ ਵੀ ਕੀਤੀ ਕਿ ਇਹ ਇਹਨਾਂ ਦੀ ਪਰੇਡ ਇੱਕੇ ਪਰੇਡ ਹੋਵੇ, ਪਰ ਅਸੀਂ ਬਿਲਕੁਲ ਜਿੱਦਾਂ ਕਿ ਮੰਗ ਕਰ ਰਹੇ ਸਿੱਖ ਕੌਮ ਇੱਕ ਖਾਲਿਸਤਾਨ ਦੀ, ਉਸ ਦਾ ਅਮਰੀਕਾ ਦੇ ਵਿੱਚ ਪੂਰੇ ਸਿੱਖ ਸਾਰੇ ਇੰਗਲੈਂਡ ਤੇ ਹੋਰ ਕੰਟਰੀਆਂ 'ਚ ਵੀ ਕੱਢੀ ਜਾਂਦੀ ਹੈ, ਪਰ ਇੱਥੇ ਬਹੁਤ ਹੀ ਵੱਡਾ ਹੰਗਾਰਾ ਮਿਲਦਾ ਜੀ। ਤੇ ਵੀਰ ਜੀ ਤੁਸੀਂ ਦੱਸਿਆ ਕਿ ਇਸ ਦੇ ਵਿੱਚ ਸਾਇੰਟਰ ਵੀ ਆ ਰਹੇ ਨੇ, ਤੇ ਹੋਰ ਕਿਹੜੇ ਸਿੱਖ ਬੁਲਾਰੇ ਆ ਰਹੇ ਨੇ ਇਸ ਪਰੇਡ ਦੇ ਵਿੱਚ? ਐਤਕੀ ਜੀ ਹੁਣੇ ਰੀਸੈਂਟਲੀ ਅਜੇ
ਸਾਡੇ ਮਤਲਬ ਕਿ ਮੁੱਖ ਸੇਵਾਦਾਰ ਇੰਡੀਆ ਜਾ ਕੇ ਆਏ ਆ, ਉਹ ਸ਼ਾਇਦ ਕਿਸੇ ਵਜ੍ਹਾ ਕਰਕੇ ਅਸੀਂ ਸਾਡੀ ਕੋਸ਼ਿਸ਼ ਪੂਰੀ ਹੈ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਆਉਣ, ਉਹ ਇੱਥੇ ਬਾਹਰ ਆਏ ਨੇ ਵਿਦੇਸ਼ਾਂ 'ਚ, ਪਰ ਹਜੇ ਤੱਕ ਮੇਕ ਸ਼ੋਰ ਨਹੀਂ ਹੋਇਆ ਜੀ ਪੱਕਾ, ਕਿਉਂਕਿ ਉਹਨਾਂ ਨੂੰ ਜੇ ਕੋਈ ਵੀ ਗੱਲ, ਜੇ ਕੋਈ ਰੁਕਾਵਟ ਨਾ ਪਈ ਤਾਂ ਆਉਣਗੇ ਜ਼ਰੂਰ ਜੀ। ਤੇ ਵੀਰ ਜੀ ਤੁਹਾਡੇ ਨਾਲ ਇਸ ਪੇੜ ਦੇ ਵਿੱਚ ਹੋਰ ਕਿਹੜੇ ਜਥੇਬੰਦੀਆਂ ਜੁੜੀਆਂ ਨੇ ਤੇ ਹੋਰ ਕਿਹੜੇ ਗੁਰਦੁਆਰੇ ਜੁੜੇ ਨੇ ਇਸ ਪੇੜ ਦੇ ਵਿੱਚ? ਦੇਖੋ ਜੀ, ਇਹਦੇ ਵਿੱਚ ਵੀ ਸਾਰੇ ਸਮੁੱਚੇ ਟਰਾਈ ਸਟੇਟ ਦੇ ਗੁਰੂ ਘਰ ਹੈ ਜੀ, 52 ਕਿ 53 ਗੁਰੂ ਘਰ ਹੈ ਸਾਰਿਆਂ ਦੇ ਹੀ। ਇਹਦੇ ਵਿੱਚ ਮੇਰੇ ਖਿਆਲ ਨਹੀਂ ਕੋਈ ਜਥੇਬੰਦੀ ਪਿੱਛੇ ਰਹਿ ਜਾਂਦੀ ਹੋਊਗੀ ਜਿਹੜੀ ਇਹ ਪੇੜ 'ਚ ਵੱਧ ਤੋਂ ਵੱਧ ਸ਼ਮੂਲੀਅਤ ਨਾ ਕਰਦੀ ਹੋਵੇ ਜੀ। ਇਹਦੇ ਵਿੱਚ ਸਾਰੇ ਗੁਰੂ ਘਰ, ਮੈਂ ਜੋ ਇੱਕ ਇੱਕ ਦਾ ਨਾਂ ਲਵਾਂ, ਮੇਰੇ ਖਿਆਲ 'ਚ ਟਰਾਈ ਸਟੇਟ ਤੋਂ ਜਿੰਨੇ ਵੀ ਗੁਰਦੁਆਰਾ ਸਾਹਿਬ ਆ, ਜਿੰਨੀਆਂ ਵੀ ਪੰਥਕ ਸੋਸਾਇਟੀਆਂ, ਸਾਰੇ ਹੀ ਬਹੁਤ ਉਹਦੇ ਨਾਲ ਜੋਸ਼ੀ ਖਰੋਸ਼ੀ ਨਾਲ ਆਉਂਦੇ ਨੇ ਜੀ। ਤੇ ਵੀਰ ਜੀ ਇਸ ਪੇੜ ਦਾ ਖਿੱਚ ਦਾ ਕਾਰਨ ਕੀ ਰਹੇਗਾ? ਕਿਸੇ ਲਾਈਕ ਰਾਗੀ ਸਿੰਘ ਕੋਈ ਆ ਰਹੇ ਨੇ ਜਾਂ ਕੋਈ ਹੋਰ ਬੁਲਾਰੇ ਆ ਰਹੇ ਨੇ ਇੱਥੇ? ਦੇਖੋ ਜੀ, ਬੁਲਾਰੇ ਰਾਗੀ ਸਿੰਘ ਤਾਂ ਆਉਂਦੇ ਹੁੰਦੇ ਹਰੇਕ ਸਾਲ। ਹਾਂਜੀ। ਇਹਦਾ ਮੇਨ ਜੋ ਵੀ ਕੋਈ ਹੁੰਦਾ, ਪਿਛਲੇ ਸਾਲ ਇਹਦੀ ਆਪਾਂ ਨੇ ਸਿਲਵਰ ਜੁਬਲੀ ਮਨਾਈ ਸੀਗੀ ਸਿੱਖੜੇ ਪਰੇਡ ਦੀ, ਤੇ ਪਿਛਲੀ ਵਾਰ ਤੁਹਾਨੂੰ ਪਤਾ ਹੀ ਹੈ ਇਹ ਬਲਵੰਤ ਸਿੰਘ ਰਾਜੋਆਨ ਨੂੰ ਕਿੱਦਾਂ ਸਰਕਾਰ, ਭਾਰਤੀ ਸਰਕਾਰ ਕੀ ਜ਼ੁਲਮ ਲੱਗੀ ਸੀਗੀ ਕਰਨ, ਉਹ ਅਸੀਂ ਨੇ ਉਹਨਾਂ ਦਾ ਸਪੈਸ਼ਲ ਫਲੋਟ ਬਣਾਇਆ ਸੀਗਾ ਜੀ। ਇਹ ਸਾਰੇ ਸਿੱਖਾਂ ਨੂੰ, ਦੁਨੀਆ 'ਚ ਜਿਹੜੇ ਗੋਰੇ ਲੋਕ ਵੀ ਰਹਿੰਦੇ ਨੇ ਸਾਰਿਆਂ ਨੂੰ ਦੱਸਿਆ ਜਾਂਦਾ ਤੇ ਉਹਨਾਂ ਨੂੰ ਸਿੱਖੀ ਦੇ ਜੋ ਕੁਝ ਵੀ ਸਾਡੇ 1984 ਤੋਂ ਹੁਣ ਤੱਕ ਹੋ ਰਿਹਾ, ਅੱਗੇ ਵੀ ਜੋ ਹੁੰਦਾ ਸੀ, ਉਹ ਸਾਰਾ ਅਸੀਂ ਇੰਗਲਿਸ਼ ਦੇ ਵਿੱਚ ਫਲਾਇਰ ਵੰਡਦੇ ਆ, ਕਿਉਂਕਿ ਸਿੱਖਾਂ ਨੂੰ, ਉਹਨਾਂ ਨੂੰ, ਗੋਰੇ ਲੋਕਾਂ ਨੂੰ ਬਿਲਕੁਲ ਨੌਲੇਜ ਹੋ ਜਾਵੇ। ਹੋਗੀ ਵੈਸੇ ਬਹੁਤ ਜ਼ਿਆਦਾ, ਉਹ ਇਸ ਗੱਲ ਤੇ ਅਫਸੋਸ ਸਾਡੇ ਨਾਲ ਸਟੇਜ ਤੋਂ ਵੀ ਆ ਕੇ ਜਤਾਉਂਦੇ ਨੇ ਵੀ ਇੰਡੀਆ ਦੀ ਗਵਰਨਮੈਂਟ ਸਿੱਖਾਂ ਦੇ ਇੰਨੀ ਵਿਰੋਧ ਹੋਣੀ ਨਹੀਂ ਚਾਹੀਦੀ, ਪਰ ਇਹ ਤੁਹਾਨੂੰ ਪਤਾ ਅਕਸਰ ਹੁੰਦਾ ਰਹਿੰਦਾ ਜੀ। ਤੇ ਵੀਰ ਜੀ, ਇਹ ਸਿੱਖ ਪੇੜ ਦਾ ਮੁੱਖ ਮਕਸਦ ਕੀ ਹੈ, ਮੁੱਖ ਮੈਸੇਜ ਕੀ ਹੈ, ਤਾਂ ਤੁਸੀਂ ਆਪਣੇ ਮੈਸੇਜ ਦੇ ਵਿੱਚ ਕਿੰਨੇ ਕਾਮਯਾਬ ਹੋਏ ਹੋ? ਦੇਖੋ ਜੀ, ਇਹਦੇ ਵਿੱਚ ਤਾਂ ਕਾਮਯਾਬ ਤਾਂ ਜਿੰਨਾ ਉਸ ਅਕਾਲ ਪੁਰਖ ਦਾ ਸ਼ੁਕਰ ਹੈ ਜੀ। ਜਿਵੇਂ ਤੁਹਾਨੂੰ ਪਤਾ ਹੀ ਸਿੱਖਾਂ ਨੂੰ ਮਕਾਉਣ ਲੱਗੇ ਬੜੇ ਬੜੇ ਜ਼ਾਲਮ ਦੋਸਤ ਸਰਕਾਰਾਂ ਤੇ ਅੱਗੇ ਤੋਂ ਆਈਆਂ, ਤੇ ਉਦਾਂ ਹੀ ਦੂਰ ਸਵਾ ਹੋਰ ਜ਼ਿਆਦਾ ਘੱਟ ਹੋਣੇ ਜੀ। ਇਹਦੇ ਵਿੱਚ 60-70 ਹਜ਼ਾਰ ਤੱਕ ਦੀ ਗਿਣਤੀ ਹੋ ਜਾਂਦੀ ਹੈ, ਤੇ ਪ੍ਰਮਾਤਮਾ ਦੀ ਐਡੀ ਬੜੀ ਮਿਹਰ ਰਹਿੰਦੀ ਹੈ। ਮੌਸਮ ਜਿੱਦਾਂ ਦਾ ਵੀ ਹੋਵੇ, ਉਸ ਦਿਨ ਪਰੇਡ ਵਾਲੇ ਦਿਨ ਬਿਲਕੁਲ, ਜਿੰਨੀਆਂ ਪਰੇਡਾਂ ਦੀ ਇੱਕ ਇਤਿਹਾਸਕ ਹਿਸਟਰੀ ਹੈ ਜੀ, ਉਸ ਦਿਨ ਬਿਲਕੁਲ ਮੌਸਮ ਠੀਕ ਹੋ ਜਾਂਦਾ ਜੀ। ਤੇ ਇਹਦੇ ਵਿੱਚ ਦੇਖੋ, ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ। ਅਸੀਂ ਇਸ ਪਰੇਡ ਦਾ ਮੁੱਖ ਮੰਤਵ ਜੋ ਹੈਗਾ ਉਹ ਅਸੀਂ ਇੱਥੇ ਅਮਰੀਕਾ 'ਚ ਵੀ, ਬਾਹਰ ਦੂਸਰੀਆਂ ਕੰਟਰੀਆਂ ਤੋਂ ਵੀ MP ਵਗੈਰਾ ਆਉਂਦੇ ਹੈਗੇ, ਉਹਨਾਂ ਨੂੰ ਵੀ ਅਸੀਂ ਆਪਣਾ ਦੁੱਖ ਦੱਸਦੇ ਹਾਂ ਜੀ ਸਟੇਜ ਤੋਂ ਵੀ ਬਿਲਕੁਲ, ਕਿਉਂਕਿ ਸਿੱਖ ਇੱਕ ਉਹ ਅਸੀਂ ਇੰਨੀ ਹਾਰਡ ਮਿਹਨਤ ਕਰਕੇ ਬਿਜ਼ਨਸ ਇੰਨਾ ਕੁਛ ਬਣਾ ਕੇ ਵੀ ਇੰਡੀਆ ਸਰਕਾਰ ਸਾਡੇ ਨਾਲ ਹੁਣ ਤੱਕ ਜੋ ਵੀ ਮਤਲਬ ਕਿ ਟਾਈਮ ਤੇ ਸਾਡੇ ਨਾਲ ਜਿੰਨੀ ਵੀ ਮਤਲਬ ਕਿ ਧੱਕੇਬਾਜ਼ੀ ਕਰਦੀ ਹੈ, ਅਸੀਂ ਉਹਨੂੰ ਬਾਹਰਲਾ ਬੈਠਾ ਸਿੱਖ ਬਰਦਾਸ਼ਤ ਨਹੀਂ ਕਰਦੇ ਜੀ। ਨਾ ਹੀ ਅਸੀਂ ਸਿੱਖ ਇੱਕ ਵੱਖਰੀ ਪਛਾਣ ਹੈ। ਇੰਡੀਆ ਵਿੱਚ ਸਰਕਾਰ ਜੋ ਕੋਈ ਮਰਜ਼ੀ ਸਾਡੇ ਨਾਲ ਕਰਦੀ ਰਹੇ, ਅਸੀਂ ਬਾਹਰ ਉਸ ਪਰਮਾਤਮਾ ਦੀ ਕਿਰਪਾ ਨਾਲ ਬਾਹਰ ਬੈਠੇ ਅਸੀਂ ਉਹਨਾਂ ਦੇ ਬਿਲਕੁਲ ਵੀ ਕੋਈ ਕਿਸੇ ਕਿਸਮ ਦਾ ਉਹ ਨਹੀਂ ਕਰਦੇ, ਫਿਕਰ ਨਹੀਂ ਕਰਦੇ ਜੀ। ਮੇਰਾ ਇਹ ਹੈ ਜੀ ਵੀ ਵੱਧ ਤੋਂ ਵੱਧ ਸਿੱਖ ਖਾਲਸੇ ਦੀ, ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਪਤਾ ਇਹ ਜਿਹੜਾ ਬਾਣਾ ਬਖਸ਼ਿਆ ਗੁਰੂ ਦੇ ਸਿੱਖਾਂ ਨੂੰ, ਇਹਨਾਂ ਵਿੱਚ ਇੰਨਾ ਜੋਸ਼ੀ ਖਰੋਸ਼ੀ ਨਾਲ ਜੇ ਤੁਸੀਂ ਨਿਊਯਾਰਕ ਦੀ ਪਰੇਡ ਵਿੱਚ ਦੇਖਦੇ ਹੋ ਤਾਂ ਗੋਰੇ ਲੋਕ ਵੀ ਬਿਲਕੁਲ ਹੈਰਾਨ ਰਹਿ ਜਾਂਦੇ ਆ ਵੀ ਐਡਾ ਵੱਡਾ ਇਕੱਠ, ਇੰਨਾ ਸ਼ਾਂਤੀ। ਤੇ ਸਾਨੂੰ ਬੜੇ ਇੱਕ ਮਾਣ ਦੀ ਗੱਲ ਇਹ ਵੀ ਹੈ ਜੀ, ਜਦੋਂ ਅਸੀਂ ਜਿੰਨੀਆਂ ਮੀਟਿੰਗਾਂ ਇੱਥੇ ਦੇ ਡਿਪਾਰਟਮੈਂਟਾਂ ਨਾਲ ਕਰਦੇ ਹਾਂ, ਪੁਲਿਸ ਨਾਲ ਜਾਂ ਸੈਨੀਟੇਸ਼ਨ ਨਾਲ, ਉਹ ਸਾਨੂੰ ਬਹੁਤ ਹੀ ਸਿੱਖਾਂ ਨੂੰ ਬਹੁਤ ਹੀ ਐਪਰੀਸ਼ੀਏਟ ਕਰਦੇ ਆ, ਕਿਉਂਕਿ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ, ਬੱਚੇ ਲਾਈਕ 200 ਦੇ ਕਰੀਬ ਬੱਚੇ ਜੋ ਯੂਨੀਵਰਸਿਟੀਆਂ ਦੇ ਵਿੱਚ ਜੋ ਕਿ ਸਟੂਡੈਂਟ ਹੈਗੇ, ਉਹ ਆ ਕੇ ਗੁਰੂ ਸਾਰੇ ਪਾਰਕ ਰੋਡ ਨੂੰ ਸਭ ਨੂੰ ਸਾਫ਼ ਸਫਾਈ ਦਾ ਕੰਮ ਕਰਦੇ ਆ, ਵਲੰਟੀਅਰ ਸੇਵਾ ਕਰਦੇ ਆ, ਤੇ ਬਹੁਤ ਹੀ ਜ਼ਿਆਦਾ ਸਾਨੂੰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਸਾਨੂੰ ਉਹਨਾਂ ਨੇ ਸਾਰੇ ਡਿਪਾਰਟਮੈਂਟਾਂ ਨੇ ਐਪਰੀਸ਼ੀਏਟ ਕੀਤਾ, ਤੇ ਇਹ ਵੀ ਦੱਸਿਆ ਕਿ ਦੂਜੀਆਂ ਪਰੇਡਾਂ ਵਾਲਿਆਂ ਨੂੰ ਜਿੰਨੇ ਕੰਟਰੀਆਂ ਨੇ ਤੇ ਵੀ ਤੁਸੀਂ ਸਿੱਖੜੇ ਪਰੇਡ ਜਿੱਦਾਂ
ਦੇਖੋ ਉਹਦੇ ਵਿੱਚ ਅਨੁਸ਼ਾਸਨ ਚ ਰਹਿ ਕੇ ਤੇ ਜਿੰਨੀਆਂ ਵੀ ਸਾਨੂੰ ਜਿੱਦਾਂ ਸਾਡੇ ਵੀਰ ਗੁਰਸਿੱਖ ਹੈ ਉਹ ਮੋਟਰਸਾਈਕਲਾਂ ਤੇ ਮਾਰਚ ਕਰਨਾ ਚਾਹੁੰਦੇ ਆ ਉਹਨਾਂ ਦੀ ਵੀ ਅਸੀਂ ਨੇ ਪਰਮਿਸ਼ਨ ਲਈ ਹੈ ਯਾਨੀ ਕਿ ਇੱਥੋਂ ਦੀ ਸਰਕਾਰ ਕੋਈ ਪ੍ਰੋਬਲਮ ਨਹੀਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੀ ਹੈ ਜੀ ਤੇ ਵੀਰ ਜੀ ਇਸ ਪਰੇਡ ਦੀ ਸ਼ੋਹਰਤ ਵਾਸਤੇ ਤੁਸੀਂ ਕਿਹੜੇ ਮੀਡੀਆ ਦੇ ਮਾਧਿਅਮ ਯੂਜ਼ ਕਰਦੇ ਹੋ? ਦੇਖੋ ਜੀ ਮੀਡੀਆ ਦੇ ਵਿੱਚ ਇਹਦੇ ਵਿੱਚ ਦੇਖੋ ਤੁਹਾਨੂੰ ਪਤਾ ਵੀ ਸਿੱਖ ਦੇ ਪਰੇਡ ਸਾਰਾ ਮੀਡੀਆ ਜਿੰਨਾ ਵੀ ਪਹਿਲਾਂ ਜਸ ਪੰਜਾਬੀ ਕਰਦਾ ਸੀਗਾ ਜੀ ਪੀਟੀਸੀ ਕਰਦਾ ਸੀ ਤੇ ਐਤਕੀ ਜੱਟ ਪੰਜਾਬੀ ਵਾਲੇ ਵੀ ਕਰਦੇ ਆ ਗਲੋਬਲ ਪੰਜਾਬੀ ਵੀ ਉਹ ਵੀ ਚੈਨਲ ਕਰਦਾ ਤੇ ਅੱਜ ਜਿਵੇਂ ਮੈਨੂੰ ਪਤਾ ਲੱਗਿਆ ਆਪਣਾ ਮਤਲਬ ਕਿ ਤੁਹਾਡਾ ਚੈਨਲ ਵੀ ਇਹ ਇੱਕ ਆਪਣੇ ਵੀਰ ਜੀ ਨਾਲ ਗੱਲ ਹੋਈ ਵੀ ਸਿੱਖ ਦੇ ਪਰੇਡ ਨੂੰ ਵੱਧ ਤੋਂ ਵੱਧ ਕਵਰ ਕਰੋਗੇ ਤੇ ਮੈਂ ਤੁਹਾਨੂੰ ਇਸ ਗੱਲ ਦੀ ਵੀ ਵਧਾਈ ਦਿੰਦਾ ਜੀ ਕਿਉਂਕਿ ਮੀਡੀਆ ਜਿੰਨਾ ਵੀ ਹੈਗਾ ਤੇ ਇੰਡੀਆ ਵਾਲਾ ਤਾਂ ਹੈ ਨਹੀਂ ਵੀ ਮੀਡੀਆ ਨੇ ਇਹ ਨਹੀਂ ਦਿਖਾਉਣਾ ਕੋਈ ਚੀਜ਼ ਲੁਕੋ ਕੇ ਰੱਖਣੀ ਹੈ ਉਹ ਸਭ ਨੂੰ ਲਾਈਵ ਕਰ ਜਿੰਨਾ ਵੀ ਹੋਊਗਾ ਵੱਧ ਤੋਂ ਵੱਧ ਮੀਡੀਆ ਵਾਲੇ ਕਰਦੇ ਆ ਜੀ ਤੇ ਵੀਰ ਸਾਨੂੰ ਸੁਣ ਕੇ ਬਹੁਤ ਖੁਸ਼ੀ ਹੈ ਕਿ ਟੀਵੀ 84 ਦੇ ਦਰਸ਼ਕ ਤੁਹਾਨੂੰ ਦੁਨੀਆ ਭਰ ਦੇ ਵਿੱਚ ਸੁਣ ਸਕਦੇ ਨੇ ਦੇਖ ਸਕਦੇ ਅਸੀਂ ਟੀਵੀ 84 ਦੇ ਰਾਹੀਂ ਇਸ ਸਿੱਖ ਦੇ ਪਰੇਡ ਵੀ ਕਵਰ ਕਰਾਂਗੇ ਤੇ ਸਾਡੇ ਸਾਰੇ ਦਰਸ਼ਕ ਲਾਈਵ ਦੇਖ ਸਕਦੇ ਨੇ ਤੇ ਐਟ ਦੀ ਐਂਡ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਸੀ ਟੀਵੀ 84 ਦੇ ਹਵਾਲੇ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਵੀ ਜਿਹੜੇ ਤੁਸੀਂ ਇੰਨੇ ਦੇਸ਼ ਵਿਦੇਸ਼ਾਂ 'ਚ ਇੰਨੀ ਸਿੱਖੀ ਦੀ ਲਾ ਲਓ ਚਾਹੇ ਇਹਨੂੰ ਲਾ ਲਓ ਪੰਜਾਬੀਅਤ ਦੀ ਸੇਵਾ ਕਰ ਰਹੇ ਹੋ ਜੀ ਇਹਦੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਤੁਹਾਡਾ ਬਹੁਤ ਹੀ ਵੱਡਾ ਯੋਗਦਾਨ ਹੈ ਤੇ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਤੇ ਤੁਸੀਂ 27 ਅਪ੍ਰੈਲ ਨੂੰ ਆ ਕੇ ਪਰੇਡ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਦਿਖਾਓ ਜਿੰਨੀ ਕੰਟਰੀਆਂ 'ਚ ਤੁਹਾਡੇ ਬਹੁਤ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਧੰਨਵਾਦੀ ਹੋਵਾਂਗੇ ਜੀ ਤੇ ਵੀਰ ਜੀ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ ਟਾਈਮ ਨਾਲ ਫਿਰ ਤੋਂ ਤੁਹਾਡਾ ਰਾਬਤਾ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰਸ ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਦੇ ਉੱਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।